रूस यूक्रेन जंग ਦੇ ਹੋਰ ਮੁਲਕਾਂ ਵੱਲ ਵਧਣ ਦਾ ਖਤਰਾ ਵੱਧ ਗਿਆ ਹੈ। ਅੱਜ ਪੋਲੈਂਡ ਦੀ ਪੂਰਬੀ ਹੱਦ ਉੱਤੇ ਪੈਂਦੇ ਇੱਕ ਪਿੰਡ ਵਿੱਚ ਮਿਸਾਈਲ ਡਿੱਗਣ ਕਾਰਨ 2 ਪੋਲਿਸ਼ ਨਾਗਰਿਕਾਂ ਦੀ ਮੌਤ ਹੋ ਗਈ ਹੈ। ਪੋਲੈਂਡ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਮਿਸਾਈਲ ਰੂਸ ਦੀ ਬਣੀ ਹੋਈ ਹੈ। ਇਹ ਹਮਲਾ ਪੋਲੈਂਡ ਦੀ ਯੂਕਰੇਨ ਨਾਲ ਲੱਗਦੀ ਹੱਦ ਤੋਂ 15 ਕਿਲੋਮੀਟਰ ਅੰਦਰ ਹੋਇਆ ਹੈ। रूस यूक्रेन जंग ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਤੀਜੇ ਮੁਲਕ ਵਿੱਚ ਅਜਿਹਾ ਹਮਲਾ ਹੋਇਆ ਹੈ। ਪਰ ਇਸ ਹਮਲੇ ਨੇ ਜੰਗ ਦੇ ਵਿਸਥਾਰ ਦੀਆਂ ਸੰਭਾਵਨਾਵਾਂ ਪੈਦਾ ਕਰ ਦਿੱਤੀਆਂ ਹਨ ਕਿਉਂਕਿ ਪੋਲੈਂਡ ਨਾਟੋ ਫੌਜੀ ਸਮੂਹ ਦਾ ਮੈਂਬਰ ਦੇਸ਼ ਹੈ। ਨਾਟੋ ਦੀ ਸੰਧੀ ਮੁਤਾਬਕ ਜਦੋਂ ਕਿਸੇ ਨਾਟੋ ਮੈਂਬਰ ਦੀ ਸੁਰੱਖਿਆ ਤੇ ਖਤਰਾ ਬਣੇ ਤਾਂ ਸਾਰੇ ਨਾਟੋ ਮੁਲਕਾਂ ਦੀਆਂ ਫੌਜਾਂ ਇਕੱਠੀਆਂ ਉਸ ਖਤਰੇ ਖਿਲਾਫ ਫੌਜੀ ਕਾਰਵਾਈ ਕਰਨਗੀਆਂ। ਹਾਲਾਂਕਿ ਪੋਲੈਂਡ ਦੀ ਸਰਕਾਰ ਨੇ ਇਹ ਦਾਅਵਾ ਨਹੀਂ ਕੀਤਾ ਹੈ ਕਿ ਮਿਸਾਈਲ ਕਿਸ ਵੱਲੋਂ ਦਾਗੀ ਗਈ, ਪਰ ਪੋਲੈਂਡ ਦੇ ਰਾਸ਼ਟਰਪਤੀ ਨੇ ਟਵੀਟ ਰਾਹੀਂ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਨਾਟੋ ਦੀ ਸੰਧੀ ਦੇ ਆਰਟੀਕਲ 4 ਨੂੰ ਐਕਟਿਵ ਕਰ ਸਕਦੇ ਹਨ। ਨਾਟੋ ਸੰਧੀ ਦੇ ਆਰਟੀਕਲ 4 ਮੁਤਾਬਕ ਕਿਸੇ ਨਾਟੋ ਮੈਂਬਰ ਦੇਸ਼ ਦੇ ਖਤਰੇ ਦੀ ਸੰਭਾਵਨਾ ਵਿੱਚ ਸਾਰੇ ਮੈਂਬਰ ਦੇਸ਼ ਸਾਂਝੀ ਕਾਰਵਾਈ ਲਈ ਗੱਲਬਾਤ ਸ਼ੁਰੂ ਕਰ ਦਿੰਦੇ ਹਨ। ਹਾਲਾਂਕਿ ਕੋਈ ਅਮਲੀ ਐਕਸ਼ਨ ਕਰਨ ਲਈ ਸੰਧੀ ਦਾ ਆਰਟੀਕਲ 5 ਅਮਲ ਵਿੱਚ ਲਿਆਉਣਾ ਪੈਂਦਾ ਹੈ। ਨਾਟੋ ਮੁਲਕਾਂ ਨੇ ਸਿਰਫ ਇੱਕ ਵਾਰ ਆਰਟੀਕਲ 5 ਅਮਲ ਵਿੱਚ ਲਿਆਂਦਾ ਸੀ ਜਦੋਂ 9/11 ਦਾ ਵਰਲਡ ਟ੍ਰੇਡ ਹਮਲਾ ਹੋਇਆ ਸੀ। ਉਸ ਹਮਲੇ ਤੋਂ ਬਾਅਦ ਨਾਟੋ ਮੁਲਕਾਂ ਦੀਆਂ ਫੌਜਾਂ ਨੇ ਅਫਗਾਨਿਸਤਾਨ ਤੇ ਸਾਂਝਾ ਹਮਲਾ ਕੀਤਾ ਸੀ। ਇਸ ਸਮੇਂ ਨਾਟੋ ਦੇ ਕੁੱਲ 30 ਮੈਂਬਰ ਦੇਸ਼ ਹਨ ਜਿਨ੍ਹਾਂ ਵਿੱਚ ਅਮਰੀਕਾ, ਬਰਤਾਨੀਆ, ਜਰਮਨੀ, ਫਰਾਂਸ ਪ੍ਰਮੁੱਖ ਫੌਜੀ ਸ਼ਕਤੀਆਂ ਹਨ। There is preliminary information that contests that. I don't want to say that till we completely investigate, but it is. It's unlikely in the minds of the trajectory that it was fired from Russia, but we'll see. We'll see.